ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਮਾਰਚ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਯਰਮੀਆ। ਤੇ ਮੇਰੇ ਲੋਕੀ ਮੇਰੀਆਂ ਨੇਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਸਾਦਕ ਦਾ ਥੋੜ੍ਹਾ ਜਿਹਾ ਮਾਲ ਬਹੁਤ ਸਾਰੇ ਸਰੀਰਾਂ ਦੀ ਦੌਲਤ ਤੋਂ ਚੰਗਾ ਹੈ, ਕਿਉਂ ਜੇ ਸਰੀਰਾਂ ਦੀਆਂ ਬਾਹਾਂ ਤੋੜੀਆਂ ਜਾਣਗੀਆਂ, ਪਰ ਖੁਦਾਵੰਦ ਸਾਦਕਾਂ ਨੂੰ ਸੰਭਾਲਦਾ ਹੈ। ਕਾਮਲ ਲੋਕਾਂ ਦੇ ਦਿਨਾਂ ਨੂੰ ਖੁਦਾਵੰਦ ਜਾਣਦਾ ਹੈ, ਉਹਨਾਂ ਦੀ ਮਿਰਾਸ ਹਮੇਸ਼ਾ ਲਈ ਹੋਵੇਗੀ। ਉਹ ਆਫਤ ਦੇ ਵੇਲੇ ਸ਼ਰਮਿੰਦਾ ਨਾ ਹੋਣਗੇ ਤੇ ਕਾਲ ਦੇ ਦਿਨਾਂ ਵਿੱਚ ਖੁਸ਼ ਰਹਿਣਗੇ। ਇਨਸਾਨ ਦੀਆਂ ਆਦਤਾਂ ਖੁਦਾਵੰਦ ਵੱਲੋਂ ਕਾਇਮ ਨੇ ਤੇ ਉਹ ਉਹਦੀ ਰਾਹ ਤੋਂ ਖੁਸ਼ ਹੈ। ਮੈਂ ਜਵਾਨ ਸੀ ਤੇ ਹੁਣ ਬੁੱਢਾ ਵਾਂ, ਫਿਰ ਵੀ ਮੈਂ ਸਾਦਕ ਨੂੰ ਬੇਕਸ ਤੇ ਉਹਦੀ ਔਲਾਦ ਨੂੰ ਟੁਕੜੇ ਮੰਗਦੇ ਨਹੀਂ ਵੇਖਿਆ। ਕਿਉਂ ਜੇ ਖੁਦਾਵੰਦ ਇਨਸਾਫ ਨੂੰ ਪਸੰਦ ਕਰਦਾ ਏ ਤੇ ਆਪਣੇ ਮੁਕੱਦਸਾਂ ਨੂੰ ਤਰਕ ਨਹੀਂ ਕਰਦਾ। ਉਹ ਹਮੇਸ਼ਾ ਲਈ ਮਹਿਫੂਜ਼ ਨੇ, ਪਰ ਸ਼ਰੀਰਾਂ ਦੀ ਨਸਲ ਵੱਢ ਦਿੱਤੀ ਜਾਵੇਗੀ। ਸਾਦਕ ਧਰਤੀ ਦੇ ਵਾਰਸ ਹੋਣਗੇ ਤੇ ਉਹਦੇ ਵਿੱਚ ਹਮੇਸ਼ਾ ਲਈ ਵਸਣਗੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਚ ਨਾ ਕਰੀਂ, ਤੂੰ ਆਪਣੇ ਗਵਾਂਢੀ ਦੀ ਬੁੱਢੀ ਦਾ ਲਾਲਚ ਨਾ ਕਰੀਂ, ਤੇ ਨਾ ਉਹਦੇ ਗੁਲਾਮ ਦਾ, ਨਾ ਉਹਦੀ ਲੌਂਡੀ ਦਾ, ਤੇ ਉਹਦੇ ਢੱਗੇ ਦਾ, ਤੇ ਉਹਦੇ ਖੋਤੇ ਦਾ, ਤੇ ਨਾ ਆਪਣੇ ਗਵਾਂਢੀ ਦੀ ਕਿਸੇ ਹੋਰ ਸ਼ੈ ਦਾ ਲਾਲਚ ਕਰੀਂ। ਵਾਜ਼। ਕਿਉਂ ਜੇ ਸੁਪਨਿਆਂ ਦੀ ਜ਼ਿਆਦਤੀ ਤੇ ਬਤਾਲਤ ਤੇ ਗੱਲਾਂ ਦੀ ਕਸਰਤ ਨਾਲ ਇੰਜ ਹੁੰਦਾ ਏ, ਪਰ ਤੂੰ ਰੱਬ ਕੋਲੋਂ ਡਰ। ਧਰਤੀ ਦਾ ਹਾਸਲ ਸਾਰਿਆਂ ਲਈ ਏ, ਬਲਕਿ ਕਾਸ਼ਤਕਾਰੀ ਨਾਲ ਬਾਦਸ਼ਾਹ ਦਾ ਵੀ ਕੰਮ ਨਿਕਲਦਾ ਏ। ਜ਼ਰ ਦੋਸਤ ਰੁਪਏ ਨਾਲ ਨਾ ਰੱਜੇਗਾ, ਤੇ ਦੌਲਤ ਚਾਹਣ ਵਾਲਾ ਉਹਦੇ ਵਦਨ ਨਾਲ ਸੇਰ ਨਾ ਹੋਵੇਗਾ। ਇਹ ਵੀ ਬਤਲਾਅ ਨੇ। ਮਿਹਨਤ ਕਰਨ ਵਾਲੇ ਦੀ ਨੀਂਦਰ ਮਿੱਠੀ ਏ, ਭਾਵੇਂ ਉਹ ਥੋੜ੍ਹਾ ਹੀ ਖਾਵੇ, ਪਰ ਦੌਲਤ ਦਾ ਵਾਧਾ ਦੌਲਤਮੰਦ ਨੂੰ ਸੌਣ ਨਹੀਂ ਦਿੰਦਾ। ਇੱਕ ਵੱਡੀ ਬਲਾ ਏ ਜਿਹਨੂੰ ਮੈਂ ਜੱਗ ਵਿੱਚ ਵੇਖਿਆ, ਯਾਨੀ ਦੌਲਤ, ਜਿਹਨੂੰ ਉਹਦਾ ਮਾਲਕ ਆਪਣੇ ਨੁਕਸਾਨ ਲਈ ਰੱਖ ਲੈਂਦਾ ਏ, ਤੇ ਉਹ ਮਾਲ ਕਿਸੇ ਭੈੜੇ ਹਾਦਸੇ ਵਿੱਚ ਬਰਬਾਦ ਹੁੰਦਾ ਏ। ਲਓ, ਮੈਂ ਵੇਖਿਆ ਭਈ ਇਹ ਵਾਹਵਾ ਏ, ਬਲਕਿ ਖੁਸ਼ਨੁਮਾ ਏ, ਭਈ ਬੰਦਾ ਖਾਵੇ ਤੇ ਪੀਵੇ ਤੇ ਸਾਰੀ ਮਿਹਨਤ ਨਾਲ ਜਿਹੜੀ ਉਹ ਜੱਗ ਵਿੱਚ ਕਰਦਾ ਏ, ਆਪਣੀ ਸਾਰੀ ਹਯਾਤੀ ਜਿਹੜੀ ਰੱਬ ਨੇ ਉਹਨੂੰ ਦਿੱਤੀ ਏ ਆਰਾਮ ਕਰੇ, ਕਿਉਂ ਜੇ ਉਹਦਾ ਬਖਰਾ ਇਹ ਹੀ ਏ। ਤੇ ਹਰ ਇੱਕ ਬੰਦਾ ਜਿਹਨੂੰ ਰੱਬ ਨੇ ਮਾੜਾ ਸਬਾਬ ਦਿੱਤਾ ਏ ਤੇ ਉਹਨੂੰ ਤੌਫੀਕ ਦਿੱਤੀ ਏ ਭਈ ਉਹਦੇ ਵਿੱਚੋਂ ਖਾਵੇ ਤੇ ਆਪਣਾ ਬਖਰਾ ਲਵੇ ਤੇ ਆਪਣੀ ਮਿਹਨਤ ਤੋਂ ਖੁਸ਼ ਰਵੇ। ਇਹ ਤੇ ਰੱਬ ਦੀ ਦੇਣ ਏ। ਇਸ ਲਈ ਉਹ ਆਪਣੀ ਹਯਾਤੀ ਦੇ ਦਿਨਾਂ ਨੂੰ ਬਹੁਤ ਯਾਦ ਨਾ ਕਰੇਗਾ, ਇਸ ਲਈ ਵੀ ਰੱਬ ਉਹਦੇ ਦਿਲ ਦੀ ਖੁਸ਼ੀ ਦੇ ਮੁਤਾਬਕ ਉਹਦੇ ਨਾਲ ਸਲੂਕ ਕਰੇਗਾ। ਅਮਾਲ। ਤੇ ਫਿਲਪਸ ਸਾਮਰੀਆ ਸ਼ਹਿਰ ਵਿੱਚ ਜਾ ਕੇ ਲੋਕਾਂ ਵਿੱਚ ਮਸੀਹ ਦੀ ਮੁਨਾਦੀ ਕਰਨ ਲੱਗਿਆ, ਤੇ ਜਿਹੜੇ ਮੁਅਜਜ਼ੇ ਫਿਲਪਸ ਵਿਖਾਉਂਦਾ ਸੀ, ਲੋਕਾਂ ਨੇ ਉਹ ਸੁਣ ਕੇ ਤੇ ਵੇਖ ਕੇ ਇਕੱਠੇ ਉਹਦੀਆਂ ਗੱਲਾਂ ਉੱਤੇ ਦਿਲ ਲਾਇਆ। ਕਿਉਂ ਜੇ ਬਥੇਰੇ ਲੋਕਾਂ ਵਿੱਚੋਂ ਨਾਪਾਕ ਰੂਹਾਂ ਬੜੀ ਆਵਾਜ਼ ਨਾਲ ਚਲਾ ਕੇ ਨਿਕਲੀਆਂ, ਤੇ ਬਹੁਤ ਸਾਰੇ ਮਫਲੂਜ ਤੇ ਲੰਗੜੇ ਚੰਗੇ ਕੀਤੇ ਗਏ, ਤੇ ਉਸ ਸ਼ਹਿਰ ਵਿੱਚ ਬਹੁਤ ਖੁਸ਼ੀ ਹੋਈ। ਇਹਦੇ ਤੋਂ ਪਹਿਲਾਂ ਸ਼ਮਾਉਨ ਨਾਂ ਦਾ ਇੱਕ ਬੰਦਾ ਉਸ ਸ਼ਹਿਰ ਵਿੱਚ ਜਾਦੂ ਟੂਣਾ ਕਰਦਾ ਹੁੰਦਾ ਸੀ, ਤੇ ਸਾਮਰੀਆ ਦੇ ਲੋਕਾਂ ਨੂੰ ਹੈਰਾਨ ਰੱਖਦਾ ਸੀ, ਤੇ ਇਹ ਆਖਦਾ ਸੀ ਵੀ ਮੈਂ ਵੀ ਕੋਈ ਵੱਡਾ ਹੀ ਬੰਦਾ ਵਾਂ। ਉਹ ਉਹਦੇ ਵੱਲ ਇਸ ਲਈ ਧਿਆਨ ਕਰਦੇ ਹੁੰਦੇ ਸੀ ਵੀ ਉਹਨੇ ਬਹੁਤ ਚਿਰ ਤੋਂ ਆਪਣੇ ਜਾਦੂ ਨਾਲ ਉਹਨਾਂ ਨੂੰ ਹੈਰਾਨ ਕੀਤਾ ਹੋਇਆ ਸੀ। ਪਰ ਜਦੋਂ ਉਹਨਾਂ ਨੇ ਫਿਲਪਸ ਦਾ ਯਕੀਨ ਕੀਤਾ, ਜਿਹੜਾ ਰੱਬ ਦੀ ਬਾਦਸ਼ਾਹੀ ਤੇ ਯਿਸੂ ਮਸੀਹ ਦੇ ਨਾਂ ਦੀ ਖੁਸ਼ਖਬਰੀ ਦਿੰਦਾ ਸੀ, ਤੇ ਸਾਰੇ ਲੋਕੀ ਭਾਵੇਂ ਕੋਈ ਬੰਦਾ ਤੇ ਭਾਵੇਂ ਕੋਈ ਬੁੱਢੀ ਬਪਤਿਸਮਾ ਲੈਣ ਲੱਗੇ। ਤੇ ਸ਼ਮਾਉਨ ਨੇ ਆਪ ਵੀ ਯਕੀਨ ਕੀਤਾ। ਜਦੋਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸੀ ਸੁਣਿਆ ਵੀ ਸਾਮਰੀਆ ਨੇ ਰੱਬ ਦਾ ਕਲਾਮ ਕਬੂਲ ਕਰ ਲਿਆ, ਤੇ ਪਤਰਸ ਤੇ ਯੂਹੰਨਾ ਨੂੰ ਉਹਨਾਂ ਦੇ ਕੋਲ ਘੱਲਿਆ। ਉਹਨਾਂ ਨੇ ਜਾ ਕੇ ਉਹਨਾਂ ਲਈ ਦੁਆ ਕੀਤੀ ਵੀ ਪਾਕ ਰੂਹ ਪਾਣ। ਫਿਰ ਉਹਨਾਂ ਨੇ ਉਹਨਾਂ ਉੱਤੇ ਹੱਥ ਧਰੇ ਤੇ ਉਹਨਾਂ ਨੇ ਪਾਕ ਰੂਹ ਪਾਇਆ। ਜਦ ਸ਼ਮਾਉਨ ਨੇ ਵੇਖਿਆ ਭਈ ਰਸੂਲਾਂ ਦੇ ਹੱਥ ਧਰਨ ਨਾਲ ਪਾਕ ਰੂਹ ਦਿੱਤਾ ਜਾਂਦਾ ਏ, ਤੇ ਉਹਨਾਂ ਦੇ ਕੋਲ ਰੁਪਏ ਲਿਆ ਕੇ ਆਖਿਆ ਭਈ ਮੈਨੂੰ ਵੀ ਇਹ ਇਖਤਿਆਰ ਦਓ
ਵੀ ਜਿਹਦੇ ਉੱਤੇ ਮੈਂ ਹੱਥ ਧਰਾਂ ਉਹ ਪਾਕ ਰੂ ਪਾਵੇ। ਪਤਰਸ ਨੇ ਉਹਨੂੰ ਆਖਿਆ, ਤੇਰੇ ਰੁਪਏ ਤੇਰੇ ਨਾਲ ਗਰਕ ਹੋਣ। ਇਸ ਲਈ ਵੀ ਤੂੰ ਰੱਬ ਦੀ ਦੇਣ ਨੂੰ ਰੁਪਇਆਂ ਨਾਲ ਹਾਸਲ ਕਰਨ ਦਾ ਸੋਚਿਆ। ਤੇਰਾ ਨਾ ਤੇ ਇਸ ਕੰਮ ਵਿੱਚ ਕੋਈ ਹਿੱਸਾ ਏ ਨਾ ਵੱਖਰਾ, ਕਿਉਂ ਜੇ ਤੇਰਾ ਦਿਲ ਰੱਬ ਦੇ ਨੇੜੇ ਖਾਲਸ ਨਹੀਂ। ਇਸ ਲਈ ਆਪਣੀ ਇਸ ਬਦੀ ਤੋਂ ਤੌਬਾ ਕਰ ਤੇ ਖੁਦਾਵੰਦ ਤੋਂ ਦੁਆ ਕਰ ਵੀ ਸ਼ਾਇਦ ਤੇਰੇ ਦਿਲ ਦੇ ਇਸ ਖਿਆਲ ਦੀ ਮਾਫੀ ਹੋ ਜਾਵੇ। ਸ਼ਮਊਨ ਨੇ ਜਵਾਬ ਵਿੱਚ ਆਖਿਆ, ਤੁਸੀਂ ਮੇਰੇ ਲਈ ਖੁਦਾਵੰਦ ਤੋਂ ਦੁਆ ਕਰੋ ਵੀ ਜਿਹੜੀਆਂ ਗੱਲਾਂ ਤੁਸੀਂ ਆਖੀਆਂ ਉਹਨਾਂ ਵਿੱਚੋਂ ਕੋਈ ਮੇਰੇ ਨਾਲ ਨਾ ਹੋਵੇ। ਕਰੰਥੀਓ, ਪਰ ਅਸੀਂ ਅੰਦਾਜ਼ੇ ਨਾਲੋਂ ਬਹੁਤਾ ਫਖਰ ਨਾ ਕਰਾਂਗੇ, ਬਲਕਿ ਉਸੇ ਇਲਾਕੇ ਦੇ ਅੰਦਾਜ਼ੇ ਦੇ ਮੁਤਾਬਕ ਜਿਹੜਾ ਰੱਬ ਨੇ ਸਾਡੇ ਲਈ ਮੁਕਰਰ ਕੀਤਾ ਏ, ਜਿਹਦੇ ਵਿੱਚ ਤੁਸੀਂ ਵੀ ਆ ਗਏ ਹੋ। ਤੇ ਅਸੀਂ ਅੰਦਾਜ਼ੇ ਨਾਲੋਂ ਬਹੁਤਾ ਯਾਨੀ ਦੂਜਿਆਂ ਦੀਆਂ ਮਿਹਨਤਾਂ ਉੱਤੇ ਫਖਰ ਨਹੀਂ ਕਰਦੇ। ਮਤਲਬ ਜਿਹੜਾ ਵੀ ਫਖਰ ਕਰੇ ਉਹ ਖੁਦਾਵੰਦ ਉੱਤੇ ਫਖਰ ਕਰੇ। ਜਿਹੜਾ ਆਪਣੀ ਨੇਕ ਨਾਮੀ ਦੱਸਦਾ ਏ ਉਹ ਮਕਬੂਲ ਨਹੀਂ, ਬਲਕਿ ਜਿਹਨੂੰ ਖੁਦਾਵੰਦ ਨੇਕ ਨਾਮ ਠਹਿਰਾਂਦਾ ਏ ਉਹ ਹੀ ਮਕਬੂਲ ਏ। ਕਰੰਥੀਓ, ਪਰ ਗੱਲ ਇਹ ਹੈ ਵੀ ਜਿਹੜਾ ਥੋੜਾ ਬੀਜੇਗਾ ਉਹ ਥੋੜਾ ਵੱਢੇਗਾ ਤੇ ਜਿਹੜਾ ਬਹੁਤਾ ਬੀਜਦਾ ਏ ਉਹ ਬਹੁਤਾ ਵੱਢੇਗਾ। ਜਿੰਨਾ ਕਿਸੇ ਨੇ ਆਪਣੇ ਦਿਲ ਵਿੱਚ ਮੁਕਰਰ ਕੀਤਾ ਏ ਓਨਾ ਹੀ ਦੇਵੇ, ਨਾ ਦਰੇਗ ਕਰਕੇ ਤੇ ਨਾ ਲਾਚਾਰੀ ਨਾਲ, ਕਿਉਂ ਜੇ ਰੱਬ ਖੁਸ਼ੀ ਨਾਲ ਦੇਣ ਵਾਲੇ ਨੂੰ ਪਸੰਦ ਕਰਦਾ ਏ। ਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਏ ਤਾਂ ਜੋ ਤੁਹਾਨੂੰ ਹਰ ਸ਼ੈ ਕਾਫੀ ਮਿਲਿਆ ਕਰੇ ਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਅਬਰਾਨੀਓ, ਭਰਾਬੰਦੀ ਦਾ ਪਿਆਰ ਕਾਇਮ ਰਵੇ, ਮੁਸਾਫਰ ਪਰਵਰੀ ਤੋਂ ਗਾਫਲ ਨਾ ਰਵੋ, ਕਿਉਂ ਜੇ ਇਹਦੇ ਪਾਰੋਂ ਹੀ ਕੁਝ ਲੋਕਾਂ ਨੇ ਬੇਖਬਰੀ ਵਿੱਚ ਫਰਿਸ਼ਤਿਆਂ ਦੀ ਮਹਿਮਾਨ ਨਵਾਜ਼ੀ ਕੀਤੀ ਏ। ਜ਼ਰ ਦੀ ਯਾਰੀ ਤੋਂ ਖਾਲੀ ਰਵੋ ਤੇ ਜੋ ਕੁਝ ਤੁਹਾਡੇ ਕੋਲ ਏ ਉਹਦੇ ਉੱਤੇ ਹੀ ਕਨਾਤ ਕਰੋ, ਕਿਉਂ ਜੇ ਉਹਨੇ ਆਪ ਆਖਿਆ ਏ ਭਈ ਮੈਂ ਤੇਥੋਂ ਦਸਤਬਰਦਾਰ ਨਾ ਹੋਵਾਂਗਾ ਤੇ ਤੈਨੂੰ ਕਦੀ ਨਾ ਛੱਡਾਂਗਾ। ਇਸ ਲਈ ਅਸੀਂ ਦਲੇਰੀ ਨਾਲ ਆਖਦੇ ਹਾਂ ਭਈ ਖੁਦਾਵੰਦ ਮੇਰਾ ਮਦਦਗਾਰ ਏ। ਰੱਬ ਇਤਮਾਨਾਨ ਦਾ ਚਸ਼ਮਾ ਜਿਹੜਾ ਵੱਡੇ ਚਰਵਾਹੇ ਯਾਨੀ ਸਾਡੇ ਖੁਦਾਵੰਦ ਯਿਸੂ ਮਸੀਹ ਨੂੰ ਅਬਦੀ ਅਹਿਦ ਦੇ ਖੂਨ ਦੇ ਪਾਰੋਂ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਚੁੱਕ ਲਿਆਇਆ, ਤੁਹਾਨੂੰ ਹਰ ਨੇਕ ਗੱਲ ਵਿੱਚ ਕਾਮਲ ਕਰੇ ਤਾਂ ਜੋ ਤੁਸੀਂ ਉਹਦੀ ਮਰਜ਼ੀ ਪੂਰੀ ਕਰੋ ਤੇ ਜੋ ਕੁਝ ਉਹਦੇ ਨੇੜੇ ਪਸੰਦੀਦਾ ਏ ਯਿਸੂ ਮਸੀਹ ਦੇ ਪਾਰੋਂ ਸਾਡੇ ਵਿੱਚ ਪੈਦਾ ਕਰੇ, ਜਿਹਦੀ ਤਮਜੀਦ ਅਬਦੁਲ ਆਬਾਦ ਹੁੰਦੀ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤੇ ਖੁਸ਼ੀ ਕਦੀ ਫਤਹਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਖੂਬਸੂਰਤੀ, ਦੌਲਤ ਜਾਂ ਸ਼ੋਹਰਤ ਪਿਆਰ ਦੇ ਤਕਾਜ਼ਿਆਂ ਨੂੰ ਪੂਰਾ ਕਰਨ ਲਈ ਨਾਅਹਿਲ ਏ ਤੇ ਇਹਨੂੰ ਕਦੀ ਵੀ ਸਿਆਣ, ਨੇਕੀ ਜਾਂ ਖੂਬੀ ਦੇ ਚੰਗੇ ਦਾਅਵਿਆਂ ਦੇ ਮੁਕਾਬਲੇ ਵਿੱਚ ਨਹੀਂ ਤੋਲਿਆ ਜਾਣਾ ਚਾਹੀਦਾ। ਖੁਸ਼ੀ ਰੂਹਾਨੀ ਏ, ਸੱਚਾਈ ਤੇ ਪਿਆਰ ਨਾਲ ਪੈਦਾ ਹੁੰਦੀ ਏ। ਇਹ ਬੇਲੌਸ ਏ, ਇਸ ਲਈ ਇਹ ਇਕੱਲੀ ਮੌਜੂਦ ਨਹੀਂ ਹੋ ਸਕਦੀ, ਬਲਕਿ ਸਾਰੇ ਇਨਸਾਨਾਂ ਨੂੰ ਇਹਦੇ ਵਿੱਚ ਸ਼ਰੀਕ ਹੋਣ ਦੀ ਲੋੜ ਏ। ਜੇ ਤੁਸੀਂ ਸਿਆਣ ਦੀ ਸਾਇੰਸ ਨਾਲ ਪਿਆਰ ਕਰਨ ਲਈ ਬਹੁਤ ਮਾਦੀ ਹੋ ਤੇ ਅਸਰਾਂ ਦੀ ਬਜਾਏ ਚੰਗੇ ਲਫ਼ਜ਼ਾਂ ਤੋਂ ਮੁਤਮਿਨ ਹੋ, ਜੇ ਤੁਸੀਂ ਗਲਤੀ ਉੱਤੇ ਕਾਇਮ ਹੋ ਤੇ ਸੱਚਾਈ ਉੱਤੇ ਭਰੋਸਾ ਕਰਨ ਤੋਂ ਡਰਦੇ ਹੋ, ਤੇ ਫਿਰ ਦੁਬਾਰਾ ਇਹ ਸਵਾਲ ਉੱਠਦਾ ਏ, ਆਦਮ ਤੂੰ ਕਿੱਥੇ ਹੈ? ਬਿਮਾਰਾਂ ਨੂੰ ਮੁਤਮਿਨ ਕਰਨ ਲਈ ਸਿਆਣ ਤੋਂ ਇਲਾਵਾ ਕਿਸੇ ਹੋਰ ਸ਼ੈ ਦਾ ਸਹਾਰਾ ਲੈਣਾ ਗੈਰ ਜ਼ਰੂਰੀ ਏ ਭਈ ਤੁਸੀਂ ਉਹਨਾਂ ਲਈ ਕੁਝ ਕਰ ਰਹੇ ਹੋ, ਕਿਉਂ ਜੇ ਉਹ ਠੀਕ ਹੋ ਜਾਣ ਤੇ ਉਹ ਆਮ ਤੌਰ ਤੇ ਜਾਣਦੇ ਨੇ ਤੇ ਮੁਤਮਿਨ ਨੇ। ਕਿਉਂ ਜੇ ਜਿੱਥੇ ਤੇਰਾ ਮਾਲ ਏ ਉੱਥੇ ਹੀ ਤੇਰਾ ਦਿਲ ਵੀ ਲੱਗਿਆ ਰਹੇਗਾ। ਜੇ ਤੁਹਾਡਾ ਸੱਚਾਈ ਤੋਂ ਬਹੁਤਾ ਨਸ਼ੇ ਉੱਤੇ ਯਕੀਨ ਏ ਤੇ ਇਹ ਈਮਾਨ ਤੁਹਾਨੂੰ ਮਾਦੇ ਤੇ ਗਲਤੀ ਵੱਲ ਲੈ ਜਾਵੇਗਾ। ਤੁਸੀਂ ਜਿਹੜੀ ਵੀ ਹਿਪਨੋਟਿਕ ਤਾਕਤ ਵਰਤ ਸਕਦੇ ਹੋ ਉਹ ਤੁਹਾਡੀ ਸਾਇੰਸਦਾਨ ਬਣਨ ਦੀ ਸਲਾਹੀਅਤ ਨੂੰ ਘੱਟ ਕਰ ਦੇਵੇਗੀ ਜਾਂ ਇਹਦੇ ਉਲਟ ਹੋਵੇਗਾ। ਬਸ ਇਲਾਹੀ ਸਿਆਣ ਦੇ ਰਾਹੀਂ
ਬਿਮਾਰਾਂ ਨੂੰ ਸ਼ਿਫਾ ਦੇਣ ਦਾ ਕੰਮ, ਸੱਚਾਈ ਦੇ ਨਾਲ ਗਲਤੀ ਨੂੰ ਦੂਰ ਕਰਨ ਦਾ ਕੰਮ ਇੱਕ ਮਸੀਹੀ ਸਾਇੰਸਦਾਨ ਦੇ ਤੌਰ ਤੇ ਤੁਹਾਡੀ ਹਾਲਤ ਨੂੰ ਜ਼ਾਹਰ ਕਰਦਾ ਹੈ। ਰੱਬ ਦੇ ਮੁਤਾਲਬੇ ਬਸ ਗੌਰ ਤੇ ਫਿਕਰ ਤੋਂ ਮਿੰਨਤ ਕਰਦੇ ਨੇ, ਪਰ ਮੌਤ ਦੇ ਦਾਅਵੇ ਤੇ ਜਿਨ੍ਹਾਂ ਨੂੰ ਫਿਤਰਤ ਦੇ ਕਾਨੂੰਨ ਆਖਿਆ ਜਾਂਦਾ ਹੈ, ਮਾਦੇ ਦੇ ਨਾਲ ਜੁੜੇ ਨੇ। ਤੇ ਫਿਰ ਅਸੀਂ ਕਿਹਨੂੰ ਜਾਇਜ਼ ਤੇ ਆਲਾ ਤਰੀਨ ਇਨਸਾਨੀ ਭਲਾਈ ਪੈਦਾ ਕਰਨ ਦੀ ਸਲਾਹੀਅਤ ਦੇ ਤੌਰ ਤੇ ਕਬੂਲ ਕਰੀਏ। ਅਸੀਂ ਬਦਨ ਤੇ ਰੂਹ ਦੋਵਾਂ ਦੀ ਫਰਮਾਬਰਦਾਰੀ ਨਹੀਂ ਕਰ ਸਕਦੇ, ਕਿਉਂ ਜੇ ਇੱਕ ਦੂਜੇ ਨੂੰ ਬਿਲਕੁਲ ਮੁਕਾ ਦਿੰਦਾ ਹੈ ਤੇ ਪਹਿਲੇ ਜਾਂ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਹੋਣਾ ਚਾਹੀਦਾ ਹੈ। ਦੋ ਨਜ਼ਰੀਆਂ ਨਾਲ ਕੰਮ ਕਰਨਾ ਨਾਮੁਮਕਿਨ ਹੈ। ਜੇ ਅਸੀਂ ਇਹ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਫਿਲਹਾਲ ਇੱਕ ਨਾਲ ਮਿਲੇ ਰਵਾਂਗੇ ਤੇ ਦੂਜੇ ਨੂੰ ਹਕੀਰ ਸਮਝਾਂਗੇ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਤੇ ਰੋਜ਼ਮਰਰਾ ਦੀ ਮਸੀਹਤ ਪਸੰਦੀ ਏ। ਇਹ ਨਿਚਲੇ ਰੁਝਾਨਾਂ ਤੇ ਨਾਪਾਕੀ ਤੇ ਸ਼ਹਿਵਤ ਪਰਸਤੀ ਦੀ ਜ਼ਮੀਨੀ ਕਸ਼ਸ਼ ਦੇ ਮੁਕਾਬਲੇ ਪਾਕੀਜ਼ਗੀ ਤੇ ਸਚਾਈ ਏ, ਜਿਹੜੀ ਅਸਲ ਵਿੱਚ ਮਸੀਹੀ ਸਾਇੰਸ ਦਾ ਇਲਾਹੀ ਸ਼ੁਰੂ ਤੇ ਕੰਮ ਦੀ ਤਸਦੀਕ ਕਰਦੀ ਏ। ਸੋਚੇ ਸਮਝੇ ਬਗੈਰ ਸਿਆਣ ਦੀ ਸ਼ਫਾਅਤ ਦੀ ਤਾਲੀਮ ਦੇਣ, ਇੰਜ ਤਾਲਬੇ ਇਲਮਾਂ ਦੇ ਇਖਲਾਕ ਨੂੰ ਨਜ਼ਰਅੰਦਾਜ਼ ਕਰਨ ਤੇ ਬਸ ਫੀਸਾਂ ਦਾ ਖਿਆਲ ਕਰਨ ਵਿੱਚ ਬੜਾ ਖਤਰਾ ਏ। ਗੁਲਾਮੀ ਦੇ ਬਾਰੇ ਜੈਫਰਸਨ ਦੇ ਲਫ਼ਜ਼ਾਂ ਨੂੰ ਯਾਦ ਕਰਦਿਆਂ ਹੋਏ ਮੈਂ ਕੰਬ ਜਾਂਦਾ ਵਾਂ ਜਦ ਮੈਂ ਇਹ ਯਾਦ ਕਰਦਾ ਵਾਂ ਭਈ ਰੱਬ ਇਨਸਾਫ ਪਸੰਦ ਕਰਨ ਵਾਲਾ ਏ। ਲਖਾਰਨ ਜਦੋਂ ਕਿਸੇ ਬੰਦੇ ਨੂੰ ਵੇਖਦੀ ਏ, ਪੈਸੇ ਦੀ ਨਿੱਕੀ ਸੋਚ ਲਈ ਇਹਨੂੰ ਜ਼ਹਿਨੀ ਤਾਕਤ ਦੇ ਬਾਰੇ ਇਹਦੇ ਘੱਟ ਇਲਮ ਦੀ ਤਾਲੀਮ ਦਿੰਦਿਆਂ ਹੋਏ, ਸ਼ਾਇਦ ਉਹਦੇ ਆਪਣੇ ਭੈੜੇ ਇਖਲਾਕ ਦਾ ਇਜ਼ਹਾਰ ਕਰਦਿਆਂ ਹੋਏ, ਤੇ ਇੰਜ ਕਿਸੇ ਬਰਾਦਰੀ ਦੇ ਨਾਲ ਬੇਰਹਿਮੀ ਕਰਨ ਲਈ ਇੰਜ ਪੇਸ਼ ਆਉਂਦੇ ਨੇ ਜਿਹਦੀ ਉਮੀਦ ਨਾ ਕੀਤੀ ਜਾਵੇ। ਉਸ ਦੌਲਤ, ਮਸ਼ਹੂਰੀ ਤੇ ਮਾਸ਼ਰਤੀ ਤਨਜ਼ੀਮ ਨੂੰ ਦੂਰ ਕਰ ਦਈਏ ਜਿਨ੍ਹਾਂ ਦਾ ਰੱਬ ਦੀ ਤਕੜੀ ਵਿੱਚ ਕੱਖ ਜਿੰਨਾ ਵੀ ਭਾਰ ਨਹੀਂ ਹੈ, ਤੇ ਫਿਰ ਸਾਨੂੰ ਅਸੂਲ ਦੇ ਖੁੱਲ੍ਹੇ ਖਿਆਲ ਮਿਲਦੇ ਨੇ। ਗਰੋਹਬੰਦੀ ਨੂੰ ਤੋੜੋ, ਦੌਲਤ ਨੂੰ ਇਮਾਨਦਾਰੀ ਨਾਲ ਪੱਧਰਾ ਕਰੋ, ਕਾਬਲੀਅਤ ਨੂੰ ਅਕਲ ਨਾਲ ਅਜ਼ਮਾਓ ਤੇ ਸਾਨੂੰ ਇਨਸਾਨਾਂ ਦੇ ਚੰਗੇ ਖਿਆਲ ਮਿਲਦੇ ਨੇ। ਮਾਦੇ ਦੀਆਂ ਨਾਂ ਦੀਆਂ ਲਜ਼ਤਾਂ ਤੇ ਪੀੜਾਂ ਨੇਸਤ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਸੱਚਾਈ ਦੇ ਸ਼ੋਲੇ, ਰੂਹਾਨੀ ਸਿਆਣ ਤੇ ਹਸਤੀ ਦੀ ਅਸਲੀਅਤ ਦੇ ਹੇਠਾਂ ਟੁਰਨਾ ਪਵੇਗਾ। ਫਾਨੀ ਅਕੀਦੇ ਨੂੰ ਪਾਪ ਤੇ ਗਲਤੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਵਿੱਚ ਪਾਏ ਜਾਣ ਵਾਲੇ ਸਕੂਨ ਨੂੰ ਮੁਕਾਉਣਾ ਪਏਗਾ। ਫਾਨੀ ਸਿਆਣ ਮਾਦੀ ਹਿੱਸਾਂ ਦੀ ਗਵਾਹੀ ਦਾ ਫੈਸਲਾ ਕਰਦੀ ਏ, ਇੱਥੇ ਤੀਕਰ ਵੀ ਸਾਇੰਸ ਇਸ ਝੂਠੀ ਗਵਾਹੀ ਨੂੰ ਮਿਟਾ ਦਿੰਦੀ ਏ। ਇੱਕ ਚੰਗਾ ਅਕੀਦਾ ਗਲਤੀ ਵਿੱਚੋਂ ਨਿਕਲਿਆ ਹੋਇਆ ਪਹਿਲਾ ਕਦਮ ਏ ਤੇ ਅਗਲਾ ਕਦਮ ਚੁੱਕਣ ਤੇ ਕ੍ਰਿਸਚਨ ਸਾਇੰਸ ਦੀ ਹਾਲਤ ਨੂੰ ਸਮਝਣ ਵਿੱਚ ਮਦਦ ਕਰਦਾ ਏ। ਜੇ ਅਸੀਂ ਅਕਲਮੰਦ ਤੇ ਸਿਹਤਮੰਦ ਹਾਂ ਤੇ ਸਾਨੂੰ ਇਹ ਜ਼ਹਾਨਤ ਮਾਦੇ ਦੇ ਨਾਲ ਬਹੁਤੀ ਤੋਂ ਬਹੁਤੀ ਨਹੀਂ ਬਲਕਿ ਘੱਟ ਤੋਂ ਘੱਟ ਮਨਸੂਬ ਕਰਨੀ ਚਾਹੀਦੀ ਏ। ਇਲਾਹੀ ਸਿਆਣ ਜਿਹੜੀ ਡੋਡੀ ਨੂੰ ਬਣਾਉਂਦੀ ਤੇ ਖਿਡਾਉਂਦੀ ਏ, ਇਨਸਾਨ ਦੇ ਬਦਨ ਦੀ ਹਿਫਾਜ਼ਤ ਕਰੇਗੀ ਜਿਵੇਂ ਉਹ ਸੋਸਨ ਦੇ ਬੂਟਿਆਂ ਨੂੰ ਕੱਪੜੇ ਪਾਉਂਦਾ ਏ। ਪਰ ਕਿਸੇ ਬੰਦੇ ਨੂੰ ਗਲਤੀ ਦੇ ਕਾਨੂੰਨਾਂ, ਇਨਸਾਨ ਦੇ ਖਿਆਲਾਂ ਨੂੰ ਜ਼ਬਰਦਸਤੀ ਵਿੱਚ ਵਾੜਦਿਆਂ ਹੋਏ ਰੱਬ ਦੀ ਹਕੂਮਤ ਦੀ ਮੁਖਾਲਫਤ ਨਾ ਕਰਨ ਦਿਓ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਜ ਹੁੰਦਾ ਤੇ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਇਨਸਾਨ ਦੀ ਬਹੁਤ ਹਮਦਰਦੀ, ਖੁਦਗਰਜ਼ੀ, ਹਸਦ, ਨਫ਼ਰਤ ਤੇ ਬਦਲੇ ਵਰਗੇ ਬੇਰਹਿਮ ਮਾਲਕਾਂ ਦੇ ਹੱਥੋਂ ਗੁਲਾਮੀ ਨੂੰ ਬਸ ਇੱਕ ਮਜ਼ਬੂਤ ਕੋਸ਼ਿਸ਼ ਨਾਲ ਹੀ ਫਤਹ ਕੀਤਾ ਜਾਂਦਾ ਏ। ਦੇਰ ਦਾ ਹਰ ਵੇਲਾ ਇਸ ਕੋਸ਼ਿਸ਼ ਨੂੰ ਹੋਰ ਤੇਜ਼ ਕਰ ਦਿੰਦਾ ਏ। ਜੇ ਇਨਸਾਨ ਇਹਨਾਂ ਅਹਿਸਾਸਾਂ ਉੱਤੇ ਫਤਹ ਨਹੀਂ ਪਾਉਂਦਾ ਤੇ ਉਹ ਖੁਸ਼ੀ, ਸਿਹਤ ਤੇ ਮਰਦਾਨਗੀ ਨੂੰ ਕੁਚਲ ਦਿੰਦੇ ਨੇ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ, ਯਾਨੀ ਉਹ ਤਾਕਤ ਜਿਹੜੀ ਲਾਫਾਨੀ ਤੇ ਕਾਦਰ ਮੁਤਲਕ ਸਿਆਣ ਤੋਂ ਮਿਲਦੀ ਏ, ਤੇ ਇਨਸਾਨੀਅਤ ਨੂੰ ਪਾਕ ਤਰੀਨ ਤਾਂਘਾਂ ਵਿੱਚ ਇੱਥੇ ਤੀਕਰ ਪਈ ਰੂਹਾਨੀ ਤਾਕਤ ਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸਚਨ ਸਾਇੰਸ ਖੁਦ ਮੁਖਤਾਰ ਅਕਸੀਰ ਆਜ਼ਮ ਹੈ। ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਏ। ਇੱਥੋਂ ਤੀਕਰ ਪਈ ਇਸ ਤੋਂ ਪਹਿਲਾਂ ਪਈ ਅਸੀਂ ਉਹ ਦਰਿਆਫਤ ਕਰਦੇ ਜਿਹੜਾ ਸਿਆਣ ਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਏ। ਜ਼ਮੀਨੀ ਆਸਾਂ ਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚੜ੍ਹਨ ਵਾਲੀ ਰਾਹ ਰੋਸ਼ਨ ਕਰਦੀ ਏ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਭਈ ਅਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਤੇ ਉਹ ਖੁਸ਼ੀ ਰੂਹਾਨੀ ਏ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਏ।
ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਇਲਾਹੀ ਚੰਗਿਆਈ ਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਹੈ। ਸਾਇੰਸ ਹਤਮੀ ਤੌਰ ਤੇ ਹਮਾਂਗੀ ਤੇ ਖੁਸ਼ੀ ਦੇ ਪੈਮਾਨੇ ਵਿੱਚ ਕਿਸੇ ਦੇ ਹੋਣ ਨੂੰ ਉੱਚਾ ਕਰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।